अस्सलाम वालेकुम। अच्छा जी, अजकल ये खवातीन ਦੇ ਵਿੱਚ ਡਰਾਮਾ ਬੜਾ ਮਕਬੂਲ ਹੋਇਆ ਆ। ਇੱਕ ਔਰ ਪਕੀਜ਼ਾ, ਇਹ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ, ਕਿੱਦਾਂ ਜਾ ਕੇ ਪਹੁੰਚੀ ਇੱਥੋਂ ਤੱਕ, ਇਹ ਸਾਰੀ ਤੁਹਾਨੂੰ ਮੈਂ ਅਸਲ ਸਟੋਰੀ ਸੁਣਾਣੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਇਹ ਡਰਾਮਾ ਕਿਉਂ ਬਣਾਇਆ ਗਿਆ। ਡਰਾਮਾ ਜਨਾਬੇ ਵਾਲੀ 2021 ਦੀ ਇੱਕ ਅਸਲ ਸਟੋਰੀ ਦੇ ਉੱਪਰ ਬਣਾਇਆ ਗਿਆ। ਜਦੋਂ ਇਹ ਸਟੋਰੀ ਦੱਬ ਗਈ, ਜਦੋਂ ਇਹ ਸਟੋਰੀ ਬਿਲਕੁਲ ਦਫਨ ਹੋ ਗਈ, ਇਹਦੇ ਜਿਹੜੇ ਮੇਨ ਕਿਰਦਾਰ ਸੀ, ਜਿਹੜੇ ਇਹਦੇ ਵਿੱਚ ਡੌਨ ਸੀਗੇ, ਉਹਨਾਂ ਨੂੰ 25 ਸਾਲਾਂ ਦੀ ਸਜ਼ਾ ਹੋ ਗਈ ਅਤੇ ਜਿਹੜੇ ਕੁੜੀ ਅਤੇ ਮੁੰਡਾ ਸੀ ਉਹ ਇਸ ਟਾਈਮ ਦੁਬਈ ਖੁਸ਼ਹਾਲ ਜ਼ਿੰਦਗੀ ਗੁਜ਼ਾਰਦੇ ਪਏ। ਇਹ ਡਰਾਮਾ ਬਣਾਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ, ਕਿਹੜਾ ਐਸਾ ਮਸਲਾ ਬਣ ਗਿਆ ਕਿ 2021 ਦੇ ਵਿੱਚ ਇੱਕ ਕੇਸ ਦਫਨ ਹੋਇਆ ਜਿਹਦੇ ਵਿੱਚ ਕੁੜੀ ਅਤੇ ਮੁੰਡਾ ਜਿਹੜੇ ਸੀ ਉਹ ਨਾਜ਼ੇਬਾ ਹਰਕਤ ਕਰਦੇ ਪਏ ਸੀ ਜਾਂ ਉਹਨਾਂ ਕੋਲ ਕਰਾਈਆਂ ਗਈਆਂ ਸੀਗੀਆਂ। ਉਹਦੀ ਵੀਡੀਓ ਵਾਇਰਲ ਹੁੰਦੀ ਆ, ਉਹ ਵੀਡੀਓ ਸਾਰੇ ਦੇਖ ਲੈਂਦੇ ਆ। ਅੱਜ ਉਸ ਕਿਰਦਾਰ ਨੂੰ ਦੁਬਾਰਾ ਉਠਾਉਣ ਦੀ ਇੱਕ ਵੱਡੇ ਗਰੁੱਪ ਨੂੰ ਕੀ ਜ਼ਰੂਰਤ ਸੀ? ਕਿਆ ਉਹ ਕਿਰਦਾਰ ਆਪਣੇ ਬੱਚਿਆਂ ਨੂੰ ਹੁਣ ਮੁਆਸ਼ਰੇ ਦੇ ਵਿੱਚ ਮੂੰਹ ਦਿਖਾਉਣ ਜੋਗਾ ਹੋਏਗਾ? ਕਿਆ ਉਹ ਕਿਰਦਾਰ ਜਿੱਥੇ ਵੀ ਹੋਏਗਾ ਉੱਥੇ ਲੋਕਾਂ ਨੂੰ ਮਿਲਣ ਜੁਲਣ ਦੇ ਕਾਬਲ ਹੋਏਗਾ? ਤੁਸੀਂ ਇਹ ਕਮੈਂਟ ਕਰਕੇ ਸਾਨੂੰ ਦੱਸਣਾ ਵਾ ਅਤੇ ਮੈਂ ਤੁਹਾਨੂੰ ਹੁਣ ਅਸਲ ਸਟੋਰੀ ਸੁਣਾਉਣ ਲੱਗਾ ਵਾ। 2021 ਦਾ ਵਾਕਿਆ ਹੁੰਦਾ ਵਾ, ਇਮਰਾਨ ਖਾਨ ਦੀ ਹਕੂਮਤ ਹੁੰਦੀ ਆ। ਐਕਸ ਉਸ ਟਾਈਮ ਟਵਿੱਟਰ ਹੁੰਦਾ ਸੀ, ਉਹਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਹੈ। ਇਹ ਵੀਡੀਓ ਇਸ ਤਰ੍ਹਾਂ ਵਾਇਰਲ ਹੁੰਦੀ ਹੈ ਜਿਵੇਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਅਤੇ ਹਰ ਪਾਸੇ ਅੱਗ ਹੀ ਅੱਗ ਹੋ ਜਾਂਦੀ ਹੈ। ਇਸੇ ਤਰ੍ਹਾਂ ਹਰ ਪਾਸੇ ਅੱਗ ਹੀ ਅੱਗ ਹੋ ਗਈ। ਇੱਕ ਜਨਾਬੀ ਵਾਲੀ ਚੰਗਾ ਹੱਟਾ ਕੱਟਾ ਲੰਬਾ ਚੌੜਾ ਨੌਜਵਾਨ ਆਪਣੇ ਨਾਲ 5-7 ਹੋਰ ਹੱਟੇ ਕੱਟਿਆਂ ਨੂੰ ਲੈ ਕੇ ਇਹ ਕਮਰੇ ਦੇ ਵਿੱਚ ਇੱਕ ਕੁੜੀ ਔਰ ਮੁੰਡੇ ਨੂੰ ਨਾਲ ਚਪੇੜਾ ਮਾਰਦਾ ਪਿਆ। ਇਸ ਬਗਲ ਦੇ ਵਿੱਚ ਕੁੜੀ ਆ, ਇਸ ਬਗਲ ਦੇ ਵਿੱਚ ਮੁੰਡਾ ਵਾ। ਇਹ ਇੰਜ ਕਰਕੇ ਚਪੇੜਾ ਮਾਰਨ ਡਿਆ, ਨਾਲ ਉਹਨਾਂ ਨੂੰ ਇਹ ਗੱਲ ਕਰਨ ਡਿਆ ਵਾ ਕਿ ਲਾ ਆਪਣੀ ਪੈਂਟ, ਲਾ ਆਪਣੇ ਕੱਪੜੇ, ਉਹੀ ਕੰਮ ਕਰਕੇ ਦਿਖਾਓ ਜਿਹੜਾ ਸਾਡੇ ਆਉਣ ਤੋਂ ਪਹਿਲੇ ਇੱਥੇ ਕਰਦੇ ਪਏ ਸੀ। ਯਾਨੀ ਕਿ ਝੜੀ ਗੁੱਲਾ, ਨਾ ਮੁਨਾਸਬ ਅਲਫਾਜ਼ ਉਹਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਆ ਕਿ ਹੁਣ ਇਹਦੀ ਅੱਗ ਠੰਡੀ ਕਰ, ਹੁਣ ਤੂੰ ਇਹਦੀ ਅੱਗ ਠੰਡੀ ਕਰ। ਉਹ ਸਾਰਾ ਸੀਨ ਦੁਬਾਰਾ ਤੋਂ ਆਪਣੇ ਸਾਹਮਣੇ ਕਰਵਾਇਆ ਜਾਂਦਾ ਵਾ। ਇਹ ਵੀਡੀਓ ਵਾਇਰਲ ਹੁੰਦੀ ਆ, ਉਹਨਾਂ ਦੇ ਉੱਪਰ ਤਸ਼ੱਦਦ ਕਰਦੇ ਆ, ਉਹਨਾਂ ਨੂੰ ਹਰਾਸਾਂ ਕਰਦੇ ਆ, ਉਹਨਾਂ ਕੋਲ ਜੋ ਕੁਛ ਹੋ ਸਕਦਾ ਵਾ ਉਹ ਕਰਵਾਉਂਦੇ ਆ। ਇਨਸਾਨੀ ਹਕੂਕ ਜਿਹੜੇ ਆ ਉਹਨਾਂ ਨੂੰ ਪਮਾਲ ਕੀਤਾ ਜਾਂਦਾ ਵਾ। ਹੁਣ ਆਉਂਦੇ ਆ ਜਨਾਬੇ ਵਾਲੀ ਕਿ ਸਟੋਰੀ ਸ਼ੁਰੂ ਕਿੱਥੋਂ ਹੋਈ ਸੀ, ਕਿੱਥੇ ਜਾ ਕੇ ਖ਼ਤਮ ਹੁੰਦੀ ਆ। ਉਸਮਾਨ ਮਿਰਜ਼ਾ ਜਿਹੜਾ ਵਾ, ਇਹਦਾ ਕਾਰਾਂ ਦਾ ਸ਼ੋਅਰੂਮ ਹੁੰਦਾ ਵਾ, ਯਾਨੀ ਕਿ ਪੈਸਾ ਇਹਦੇ ਕੋਲ ਠੀਕ ਹੁੰਦਾ ਵਾ। ਇਹਨੇ ਆਪਣੀ ਅਯਾਸ਼ੀ ਵਾਸਤੇ ਇੱਕ ਫਲੈਟ ਲਿਆ ਹੁੰਦਾ ਵਾ। ਉਹ ਫਲੈਟ ਦੀ ਚਾਬੀ ਉੱਥੇ ਦਾ ਜਿਹੜਾ ਕੇਅਰ ਟੇਕਰ ਹੁੰਦਾ ਉਹਦੇ ਕੋਲ ਵੀ ਹੁੰਦੀ ਆ। ਅਕਸਰ ਉਹ ਬੇਸ਼ਤਰ ਜਿਹੜਾ ਉਸਮਾਨ ਮਿਰਜ਼ਾ ਵਾ, ਇਹ ਰਾਤ ਬਰਾਤੇ ਯਾਨੀ ਕਿ ਵੀਕਐਂਡ ਇੰਜੋਏ ਕਰਨ ਵਾਸਤੇ ਉੱਥੇ ਜਾਂਦਾ। ਉਸ ਤੋਂ ਬਾਅਦ ਜਿਹੜਾ ਕੇਅਰ ਟੇਕਰ ਹੁੰਦਾ ਵਾ ਉਹਨੂੰ ਕਿਰਾਏ 'ਤੇ ਦੇਣਾ ਵੀ ਸ਼ੁਰੂ ਕਰ ਦਿੰਦਾ। ਇਹ ਕੁੜੀ ਅਤੇ ਮੁੰਡਾ ਉਸ ਫਲੈਟ ਦੇ ਵਿੱਚ ਰਹਿਣ ਦੇ ਹੁੰਦੇ ਆ। ਅਚਾਨਕ ਉਸ ਰਾਤ ਉਸਮਾਨ ਮਿਰਜ਼ਾ ਦਾ ਭਰਾ ਉੱਥੇ ਆ ਜਾਂਦਾ, ਆ ਕੇ ਦੇਖਦਾ ਵਾ ਅਤੇ ਫਲੈਟ ਦੀ ਕੁੰਡੀ ਅੰਦਰੋਂ ਲੱਗੀ ਹੁੰਦੀ ਆ। ਜਦੋਂ ਕੁੰਡੀ ਅੰਦਰੋਂ ਲੱਗੀ ਹੁੰਦੀ ਆ, ਦਰਵਾਜ਼ਾ ਖੜਕਾਇਆ ਜਾਂਦਾ ਵਾ, ਅੰਦਰੋਂ ਇੱਕ ਮੁੰਡਾ ਨਿਕਲਦਾ ਵਾ, ਉਹਦੇ ਪਿੱਛੇ ਹੀ ਇੱਕ ਕੁੜੀ ਹੁੰਦੀ ਆ। ਉਹਨੂੰ ਉਹ ਪੁੱਛਦਾ ਵਾ ਕਿ ਭਾਈ ਇਹ ਫਲੈਟ ਸਾਡਾ ਵਾ, ਤੂੰ ਉੱਥੇ ਕੀ ਕਰ ਰਿਹਾ ਵਾ? ਉਹ ਕਹਿੰਦਾ ਜੀ ਮੈਂ ਤਾਂ ਕੇਅਰ ਟੇਕਰ ਸਾਹਿਬ ਕੋਲੋਂ ਇੰਨੇ ਕਿਰਾਏ 'ਤੇ ਲਿਆਇਆ ਵਾ। ਉਹ ਉਸਮਾਨ ਮਿਰਜ਼ਾ ਨੂੰ ਫੋਨ ਕਰਦਾ ਫੌਰੀ ਤੌਰ 'ਤੇ। ਉਸਮਾਨ ਮਿਰਜ਼ਾ ਦਾ ਇਹ ਕਹਿਣਾ ਵਾ ਕਿ ਮੈਂ ਆਪਣੇ ਦੋਸਤਾਂ 'ਚ ਬਹਿ ਕੇ ਸ਼ਰਾਬ ਪੀ ਰਿਹਾ ਹੁੰਦਾ ਵਾ, ਇੱਕ ਮਹਿੰਦੀ ਹੁੰਦੀ ਆ, ਉੱਥੇ ਕਵਾਲੀ ਨਾਈਟ ਹੁੰਦੀ ਆ। ਜਦੋਂ ਹੀ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਲੱਗਦੀਆਂ ਵਾ, ਮੈਂ ਸਾਰੇ ਆਪਣੇ ਦੋਸਤਾਂ ਨੂੰ ਕੱਢਦਾ ਵਾਂ, ਉੱਥੇ ਮੌਕੇ 'ਤੇ ਲੈ ਆਉਂਦਾ ਵਾਂ। ਉੱਥੇ ਇਹ ਸਾਰੀ ਵੀਡੀਓ ਬਣਾ ਕੇ ਅਤੇ ਮਾਮਲਾ ਜਿਹੜਾ ਵਾ ਉਹ ਖ਼ਤਮ ਹੋ ਜਾਂਦਾ ਵਾ। ਲੇਕਿਨ ਉਸਮਾਨ ਮਿਰਜ਼ੇ ਕੋਲੋਂ ਇੱਕ ਗਲਤੀ ਹੋ ਜਾਂਦੀ ਆ, ਜਿਹੜੀ ਗਲਤੀ ਉਹਨੂੰ 7 ਮਹੀਨੇ ਰਸਵਾ ਕਰਦੀ ਆ, ਜ਼ਲੀਲ ਕਰਦੀ ਆ ਔਰ ਜੇਲ੍ਹ ਦਾ ਮੂੰਹ ਦਿਖਾ ਦਿੰਦੀ ਆ। ਉਹ ਜਨਾਬੇ ਵਾਲੀ ਉਹ ਵੀਡੀਓ ਆਪਣੇ ਇੱਕ ਦੋਸਤ ਨੂੰ ਭੇਜਦਾ ਵਾ, ਜਿਹੜਾ ਉਹਦਾ ਬਹੁਤ ਕਰੀਬੀ ਦੋਸਤ ਹੁੰਦਾ ਵਾ। ਉਸ ਆਪਣੇ ਬਹੁਤ ਕਰੀਬੀ ਦੋਸਤ ਨੂੰ ਉਹ ਵੀਡੀਓ ਭੇਜਦਾ ਵਾ ਤਾਂ ਕਿ ਆਪਣਾ ਰੋਬ ਔਰ ਦਬਦਬਾ ਬਰਕਰਾਰ ਰੱਖ ਸਕੇ। ਲੇਕਿਨ ਉਹਨੂੰ ਨਹੀਂ ਪਤਾ ਹੁੰਦਾ ਇਹ ਵੀਡੀਓ ਉਹਦੇ ਗਲੇ ਦਾ ਤੌਕ ਬਣ ਜਾਣੀ ਆ, ਉਹਦੇ ਗਲੇ ਦਾ ਫੰਦਾ ਬਣ ਜਾਣੀ ਆ। 7 ਮਹੀਨੇ ਗੁਜ਼ਰਦੇ ਆ, ਉਸਮਾਨ ਮਿਰਜ਼ਾ ਆਪਣੇ ਉਸੇ ਦੋਸਤ ਦੇ ਉੱਪਰ ਜਿਹਨੂੰ ਵੀਡੀਓ ਭੇਜੀ ਹੁੰਦੀ ਆ, ਪੈਸੇ ਦੇ ਲੈਣ ਦੇਣ ਦਾ ਮੁਕੱਦਮਾ ਦਰਜ ਕਰਵਾ ਕੇ ਆਪਣੇ ਦੋਸਤ ਨੂੰ ਜੇਲ੍ਹ ਭਜਵਾ ਦਿੰਦਾ ਵਾ। ਉਹ ਜਿਹੜਾ ਦੋਸਤ ਜੇਲ੍ਹ ਦੇ ਵਿੱਚ ਹੁੰਦਾ ਵਾ, ਅਚਾਨਕ ਉਹਨੂੰ ਖਿਆਲ ਆਉਂਦਾ ਵਾ ਕਿ ਇਹਨੇ ਮੇਰੇ ਨਾਲ ਜ਼ਿਆਦਤੀ ਕਰਕੇ ਮੈਨੂੰ ਜੇਲ੍ਹ ਭਜਵਾਇਆ ਵਾ, ਮੇਰੇ ਕੋਲ ਤਾਂ ਇਹਦੀਆਂ ਚੀਜ਼ਾਂ ਪਈਆਂ ਹੋਈਆਂ, ਮੇਰੇ ਕੋਲ ਤਾਂ ਇਹਦੀ ਵੀਡੀਓ ਪਈ ਹੋਈ ਆ। ਖੈਰ ਜੀ, ਉਹਦੀ ਬੁੱਢੀ ਉਹਦੀ ਮੁਲਾਕਾਤ ਵਾਸਤੇ ਆਂਦੀ ਆ ਅਤੇ ਆਪਣੀ ਬੁੱਢੀ ਨੂੰ ਕਹਿੰਦਾ ਵਾ ਮੇਰੇ ਮੋਬਾਈਲ ਦੇ ਫਲਾਂ ਹਿੱਸੇ ਦੇ ਵਿੱਚ ਇਹ ਵੀਡੀਓ ਪਈ ਆ, ਇਹਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦੇ।
ਉਹ ਜਨਾਬ ਘਰ ਆਂਦੀ ਆ। ਬੇਨਜ਼ੀਰ ਦੇ ਨਾਮ ਦਾ ਇੱਕ ਅਕਾਊਂਟ ਹੁੰਦਾ ਵਾ, ਉੱਥੋਂ ਵੀਡੀਓ ਅਪਲੋਡ ਹੁੰਦੀ ਆ। ਵੀਡੀਓ ਅੱਗੇ ਤੁਹਾਨੂੰ ਮੈਂ ਗੱਲ ਦੱਸੀ ਆ, ਜੰਗਲ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਜਾਂਦੀ ਆ। ਫਿਰ ਪੁਲਿਸ ਅਫਸਰ ਇੱਥੋਂ ਤੱਕ ਕਿ ਸਾਬਕ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਇਸ ਗੱਲ ਦਾ ਨੋਟਿਸ ਲੈਂਦਾ ਵਾ ਕਿ ਇਸਲਾਮਾਬਾਦ ਦੇ ਵਿੱਚ ਐਡਾ ਵੱਡਾ ਵਾਕਿਆ ਕਿੱਦਾਂ ਹੋ ਗਿਆ। ਸਾਰੇ ਪੁਲਿਸ ਅਫਸਰ ਸਿਰ ਜੋੜ ਲੈਂਦੇ ਆ। ਸਿਰ ਜੋੜ ਕੇ ਤੇ ਇਹਦਾ ਮੁਕੱਦਮਾ ਦਰਜ ਕੀਤਾ ਜਾਂਦਾ ਵਾ। ਮੁਲਜ਼ਮਾਨ ਗ੍ਰਿਫਤਾਰ ਹੋ ਜਾਂਦੇ ਆ। ਸਜ਼ਾ ਦਿਲਵਾਉਣ ਵਾਸਤੇ ਪੁਲਿਸ ਮੁਤਹਰਕ ਹੋ ਜਾਂਦੀ ਆ। ਇੱਥੇ ਫਿਰ ਇੱਕ ਹੋਰ ਅਹਿਮ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ ਵਾਂ, ਇਹ ਵੀ ਸੁਣਨ ਵਾਲੀ ਆ ਕਿ ਪੁਲਿਸ ਅਗਰ ਕੰਮ ਕਰੇ ਨਾ ਸਹੀ ਤਰੀਕੇ ਦੇ ਨਾਲ, ਤੇ ਯਕੀਨ ਕਰੋ ਕਿ ਕੋਈ ਵੀ ਮੁਲਜ਼ਮ, ਕੋਈ ਵੀ ਜਰਾਇਮ ਪੇਸ਼ਾ ਬੰਦਾ ਕਦੀ ਵੀ ਸਜ਼ਾ ਤੋਂ ਨਹੀਂ ਬਚ ਸਕਦਾ। ਚਾਹੇ ਉਹਦੇ ਗਵਾਹ ਮੁੱਕਰ ਜਾਣ, ਚਾਹੇ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਖਤਮ ਹੋ ਜਾਣ, ਪੁਲਿਸ ਅਗਰ ਸਹੀ ਤਫਤੀਸ਼ ਕਰੇ ਤੇ ਸਜ਼ਾ ਦੇਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ ਵਾ, ਮੈਂ ਤੁਹਾਨੂੰ ਸਾਬਤ ਕਰਕੇ ਦੇਵਾਂਗਾ। ਮੁਕੱਦਮਾ ਦਰਜ ਹੁੰਦਾ ਵਾ, ਪੁਲਿਸ ਫੈਸਲਾ ਕਰਦੀ ਆ ਕਿ ਅਗਰ ਇਸ ਕੁੜੀ ਔਰ ਮੁੰਡੇ ਦੀ ਮਦਈਅਤ ਦੇ ਵਿੱਚ ਮੁਕੱਦਮਾ ਦਰਜ ਹੋਇਆ ਤੇ ਯਕੀਨਨ ਇਹ ਪੈਸੇ ਲੈ ਕੇ ਬਹਿ ਜਾਣਗੇ, ਕਿਉਂਕਿ ਉਸਮਾਨ ਮਿਰਜ਼ਾ ਇੱਕ ਡੌਨ ਆ। ਡਰਾ ਲੈਣਗੇ, ਧਮਕਾ ਲੈਣਗੇ, ਖਰੀਦ ਲੈਣਗੇ। ਪੁਲਿਸ ਫਿਰ ਆਪਣੀ ਮਦਈਅਤ ਦੇ ਵਿੱਚ ਮੁਕੱਦਮਾ ਦੇ ਕੇ ਇਹਨਾਂ ਦੋਨਾਂ ਨੂੰ ਅਗਵਾ ਬਣਾ ਲੈਂਦੀ ਆ ਕਿ ਤੁਸੀਂ ਹੁਣ ਗਵਾਹੀ ਦੇਵੋਗੇ ਜਾ ਕੇ ਕਿ ਸਾਡੇ ਨਾਲ ਇਹ ਵਾਕਿਆ ਹੋਇਆ ਵਾ। ਲੇਕਿਨ ਗਵਾਹੀ ਕਿੱਥੋਂ ਦੇਣੀ ਸੀ? ਆਪਾਂ ਤਾਂ ਜਨਾਬੇ ਲਈ 2 ਕਰੋੜ ਸਿੱਕਾ ਰਾਜਲ ਵਕਤ ਲਿਆ ਤੇ ਆਪਾਂ ਇੱਥੋਂ ਸ਼ਿਫਟ ਹੋ ਗਏ ਦੁਬਈ। ਜਾ ਕੇ ਉੱਥੇ ਆਰਾਮ ਸਕੂਨ ਨਾਲ ਜ਼ਿੰਦਗੀ ਗੁਜ਼ਾਰਨ ਲੱਗ ਗਏ। ਪੁਲਿਸ ਨੂੰ ਜਦੋਂ ਪਤਾ ਲੱਗਾ ਇਸ ਗੱਲ ਦਾ ਕਿ ਜਿਹੜੇ ਗਵਾਹ ਵਾ ਉਹ ਤਾਂ ਮੁੱਕਰ ਗਿਆ, ਪੁਲਿਸ ਵਾਲੇ ਸਿਰ ਫੜ ਕੇ ਬਹਿ ਗਏ। ਇਹਨਾਂ ਨੂੰ ਫਿਰ ਮਜਬੂਰਨ ਆ ਕੇ ਲੋਕਾਂ ਨੂੰ ਦੱਸਣਾ ਪਿਆ ਕਿ ਇਸ ਡੀਲ ਦੇ ਵਿੱਚ ਪੁਲਿਸ ਦਾ ਕੋਈ ਹਿੱਸਾ ਨਹੀਂ ਹੈਗਾ। ਅਸੀਂ ਮੁਲਜ਼ਮਾਂ ਨੂੰ ਸਜ਼ਾ ਦਿਲਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਬੇਸ਼ੱਕ ਇਹਦੀਆਂ ਗਵਾਹੀਆਂ ਹੋਣ ਜਾਂ ਨਾ ਹੋਣ। ਇਹਨਾਂ ਨੇ ਜਨਾਬੇ ਲਈ ਫਰਾਂਜ਼ੀ ਕਰਵਾਇਆ ਹੋਇਆ ਸੀਗਾ ਪੂਰੀ ਵੀਡੀਓ ਦਾ, ਜਿਹਦੇ ਵਿੱਚ ਆਵਾਜ਼ ਔਰ ਤਸਵੀਰਾਂ ਸਾਰੀਆਂ ਮੈਚ ਕਰਦੀਆਂ ਪਈਆਂ ਸੀ। ਜਦੋਂ ਜੱਜ ਸਾਹਿਬ ਦੇ ਅੱਗੇ ਰੱਖੀਆਂ ਗਈਆਂ ਕਿ ਸਰ ਉਹਨਾਂ ਨੂੰ ਛੱਡ ਦਿਓ, ਗਵਾਹੀ ਮੁੱਕਰ ਗਈ ਆ, ਇਹ ਆਵਾਜ਼ ਸੁਣੋ ਫਰਾਂਜ਼ਿਕ ਆਇਆ ਹੋਇਆ, ਇਹ ਵੀਡੀਓ ਸੁਣੋ ਫਰਾਂਜ਼ਿਕ ਆਇਆ ਹੋਇਆ। ਜੱਜ ਸਾਹਿਬ ਨੇ ਫਿਰ ਫੈਸਲਾ ਇਹੀ ਕੀਤਾ, ਇਹਨਾਂ ਨੂੰ 25-25 ਸਾਲ ਸਜ਼ਾ ਸੁਣਾ ਦਿਓ, ਇਹ ਜੇਲ੍ਹ ਦੇ ਵਿੱਚ ਰਹਿਣਗੇ, ਇਹਨਾਂ ਦੀ ਅਕਲ ਟਿਕਾਣੇ ਆ ਜਾਏਗੀ। ਅਗਰ ਉਹ ਕੁੜੀ ਤੇ ਮੁੰਡਾ ਨਾ ਮੁੱਕਰਦੇ ਤੇ ਹੋ ਸਕਦਾ ਇਸ ਸਜ਼ਾ ਦੇ ਵਿੱਚ ਬਹੁਤ ਗੁਣਾ ਇਜ਼ਾਫਾ ਹੋ ਜਾਂਦਾ। ਹੁਣ ਜਨਾਬ ਇਹਦੇ ਵਿੱਚ 2 ਗੱਲਾਂ ਮੈਂ ਤੇ ਕਰਨ ਲੱਗਾ ਵਾਂ ਜਿਹੜੀਆਂ ਬਹੁਤ ਅਹਿਮ ਹੈਗੀਆਂ। ਉਹ ਹੈਗੀਆਂ ਵਾ ਕਿ ਜਿਸ ਗਰੁੱਪ ਨੇ ਐਡਾ ਵੱਡਾ ਡਰਾਮਾ ਬਣਾ ਦਿੱਤਾ ਵਾ, ਉਸ ਗਰੁੱਪ ਨੇ ਉਸ ਕੁੜੀ ਔਰ ਮੁੰਡੇ ਕੋਲੋਂ ਇਜਾਜ਼ਤ ਲਈ ਆ ਕਿ ਜਨਾਬ ਅਸੀਂ ਇਹ ਡਰਾਮਾ ਬਣਾਉਣ ਲੱਗੇ ਆ, ਜਿਹਦੇ ਵਿੱਚ ਤੁਹਾਡੇ ਕਿਰਦਾਰ ਦੇ ਉੱਪਰ ਬਣਾਵਾਂਗੇ, ਅਸੀਂ ਬਣਾ ਲਈਏ ਜਾਂ ਨਾ ਬਣਾ ਲਈਏ। 5 ਸਾਲਾਂ ਬਾਅਦ ਉਹਨਾਂ ਦੀ ਇੱਜ਼ਤ ਉਛਾਲਣ ਦਾ ਇਹਨਾਂ ਨੂੰ ਕੀ ਲੱਭੇਗਾ, ਇਸ ਗੱਲ ਦਾ ਸਾਨੂੰ ਨਹੀਂ ਪਤਾ। ਸਿਰਫ ਵਿਊਜ਼ ਦੇ ਚੱਕਰ ਦੇ ਵਿੱਚ, ਸਿਰਫ ਪੈਸੇ ਦੇ ਚੱਕਰ ਦੇ ਵਿੱਚ ਤੁਸੀਂ 2 ਜ਼ਿੰਦਗੀਆਂ ਜਿਹੜੀਆਂ ਵਾ ਉਹਨਾਂ ਨੂੰ ਦੁਬਾਰਾ ਤਬਾਹ ਕਰਨ ਤੇ ਤੁਲ ਗਏ ਹੋ। ਇਹ ਗੱਲ ਤਾਂ ਇਹ ਆ ਗਈ। ਦੂਸਰੀ ਗੱਲ ਇਹ ਆ ਗਈ ਕਿ ਅਗਰ ਤੁਸੀਂ ਅਯਾਸ਼ੀ ਕਰਨੀ ਆ, ਅਗਰ ਸ਼ਰਾਬ ਪੀਣੀ ਆ, ਤੁਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦੇ ਤੇ ਤੁਹਾਨੂੰ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ। ਤੀਸਰੀ ਗੱਲ ਇਹ ਆ ਗਈ ਕਿ ਜਗ੍ਹਾ ਆਪਣੀ ਹੋਣੀ ਚਾਹੀਦੀ ਆ। ਬਹੁਤ ਸ਼ੁਕਰੀਆ।